Enemies trying to break India's unity need to stand firm against such attempts, Prime Minister Modi. ਮੁਸਲਮਾਨ ਤਾਂ ਵਿਚਾਰੇ 20 ਕਰੋੜ ਰੜਕਦੇ ਨਹੀਂ, ਉਹ ਕੰਨ 'ਚ ਪਾਇਆ ਜਾਂ ਅੱਖ 'ਚ ਪਾਇਆ। ਜਿਹੜੇ ਜੰਮੂ ਕਸ਼ਮੀਰ 'ਚ ਨੇ ਉਹ ਮਿਲੀਅਨ ਫੌਜ ਰੱਖ ਕੇ ਉਹਨਾਂ ਦਾ ਤਾਂ ਸੂਬੇ ਦਾ ਵਜੂਦ ਵੀ ਮਿਟਾ ਦਿੱਤਾ। ਹੋਰ ਕਿਹਦੇ ਤੋਂ ਚੈਲੰਜ ਹੈ ਇਹਨਾਂ ਦੀ ਯੂਨਿਟੀ ਨੂੰ? ਐਨਮੀਜ਼ ਟਰਾਈਂਗ ਟੂ ਬ੍ਰੇਕ ਇੰਡੀਆਜ਼ ਯੂਨਿਟੀ। ਕੌਣ ਤੋੜ ਰਿਹਾ? ਸਿੱਖਾਂ ਦੇ ਉੱਤੇ। ਇਹਨਾਂ ਨੂੰ ਪਤਾ ਹੈ ਵੀ ਇਹਨਾਂ ਨੇ ਸਾਨੂੰ ਅਲਟੀਮੇਟਲੀ ਢਾਣਾ। ਉਹ ਕਹਿੰਦਾ ਜੀ ਦੇਖੋ, ਇੱਕ ਪਟੇਲ ਸੀ ਜਿਹਨੇ ਦੇਸ਼ ਨੂੰ ਜਿਹੜੀ ਵੰਡਣ ਵਾਲੀ ਲਾਈਨ ਸੀ ਉਹਨੂੰ ਸਟਾਪ ਕੀਤਾ। ਹੁਣ ਬਹੁਤ ਵੱਡਾ ਖਤਰਾ ਹੈ ਦੇਸ਼ ਦੀ ਯੂਨਿਟੀ ਨੂੰ। ਔਰ ਦੁਸ਼ਮਣ, ਹੁਣ ਉਹਨਾਂ ਦੇ ਦੁਸ਼ਮਣਾਂ 'ਚ ਕੈਨੇਡਾ ਵੀ ਹੋਏਗਾ ਸੀ। ਉਹਨਾਂ ਦੇ ਲਈ ਜਿਹੜਾ ਸਿੱਖ ਪੰਜ ਕਕਾਰੀ ਰੂਪ 'ਚ ਗੁਰੂ ਵੱਲ ਆਪਣਾ ਮੂੰਹ ਕਰਕੇ ਆਪਣਾ ਸਿਰ ਗੁਰੂ ਦੀ ਭੇਟ ਕਰਦਾ, ਉਹਨੇ ਫਿਰ ਗੁਲਾਮੀ ਨਹੀਂ ਕਬੂਲਣੀ ਹੈ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਇਸ ਵੇਲੇ ਇੱਕ ਉਤਸ਼ਾਹ ਦਾ ਮਾਹੌਲ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਨੌਜਵਾਨ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਰਹੇ ਹਨ। ਪਰ ਇਸ ਵੇਲੇ ਭਾਰਤੀ ਏਜੰਸੀਆਂ ਦੀ ਨੀਂਦ ਜਿਹੜੀ ਹੈ ਹਰਾਮ ਹੋਈ ਹੈ। ਮੋਦੀ ਤੇ ਅਮਿਤ ਸ਼ਾਹ ਵੀ ਦੇਸ਼ ਦੀ ਏਕਤਾ ਅਖੰਡਤਾ ਦੀ ਇੰਦਰਾ ਗਾਂਧੀ ਵਾਲੀ ਜਿਹੜੀ ਬੋਲੀ ਹੈ ਬੋਲਦੇ ਨਜ਼ਰ ਆ ਰਹੇ ਹਨ। ਸੋ ਕੀ ਭਾਰਤੀ ਏਜੰਸੀਆਂ ਇੱਕ ਹੋਰ ਸਿੱਖ ਨਸਲਕੁਸ਼ੀ ਕਰਨ ਲਈ ਗਰਾਊਂਡ ਤਾਂ ਤਿਆਰ ਨਹੀਂ ਕਰ ਰਹੀਆਂ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨੇ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੁਛ ਚੀਜ਼ਾਂ ਜਿਵੇਂ ਹਿਸਟਰੀ ਰਿਪੀਟਸ ਇਟਸੈਲਫ, ਇਹ ਗੱਲ ਕਹੀ ਜਾਂਦੀ ਹੈ। ਇਹ ਸ਼ਾਇਦ ਇਸ ਲਈ ਹਿਸਟਰੀ ਰਿਪੀਟ ਹੁੰਦੀ ਹੈ ਕਿ ਜਿਹੜੇ ਜ਼ਾਲਮ ਨੇ, ਜ਼ੁਲਮ ਕਰਨ ਵਾਲੇ ਨੇ, ਉਹ ਵੀ ਉਹੀ ਕੁਛ ਨਵੇਂ ਨਾਵਾਂ ਵਾਲੇ ਲੋਕ ਆ ਜਾਂਦੇ ਨੇ, ਪਰ ਉਹਨਾਂ ਦਾ ਵਰਤਾਰਾ ਉਹੀ ਰਹਿੰਦਾ। ਤੇ ਜਿਨ੍ਹਾਂ ਦੇ ਜ਼ਿੰਮੇ ਜ਼ੁਲਮ ਨੂੰ ਵੰਗਾਰਨਾ ਹੁੰਦਾ ਹੈ, ਬਿਲਕੁਲ, ਉਹ ਵੀ ਆਪਣੇ ਉਸ ਰੋਲ ਦੇ ਵਿੱਚ ਹੀ ਉਹਨਾਂ ਦੀ ਜਿਹੜੀਆਂ ਜਨਰੇਸ਼ਨਸ ਨੇ ਜਾਂ ਉਹਨਾਂ ਦੇ ਫੋਲੋਅਰ ਨੇ, ਪੈਰੋਕਾਰ ਨੇ, ਉਹ ਵੀ ਉਸੇ ਰਾਹ 'ਤੇ ਹੁੰਦੇ ਨੇ। ਇਸ ਲਈ ਹਿਸਟਰੀ ਰਿਪੀਟ ਹੁੰਦੀ ਹੈ। ਜੇ ਅਸੀਂ ਅਕਾਲ ਤਖਤ ਸਾਹਿਬ ਦਾ 4 ਸਦੀਆਂ ਦੇ ਲਗਭਗ ਦਾ ਇਤਿਹਾਸ ਦੇਖੀਏ ਤਾਂ ਫਿਰ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਜਿਸ ਨੇ ਵੰਗਾਰਿਆ ਦਿੱਲੀ ਦੇ ਹਾਕਮਾਂ ਨੂੰ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ, ਪਹਿਲਾ ਹੁਕਮਨਾਮਾ ਅਕਾਲ ਤਖਤ ਦਾ। ਔਰ ਇਹਨਾਂ 4 ਸਦੀਆਂ ਦੇ ਵਿੱਚ ਉਹ ਮੁਗਲਿਆ ਸਲਤਨਤ ਹੋਏ, ਦਰਾ ਖੈਬਰ ਪਾਰ ਦੇ ਹਮਲਾਵਰ ਹੋਣ, ਦੱਖਣ ਤੋਂ ਆਉਣ ਵਾਲੇ ਮਰਾਠੇ ਹੋਣ, ਫਰੰਗੀ ਹੋਣ ਜਾਂ ਅੱਜ ਦੇ ਹਿੰਦੂ ਤਵੀ ਹੋਣ। ਸੋ 3 ਪਾਤਸ਼ਾਹੀਆਂ ਜਿਹੜੀਆਂ ਨੇ ਉਹਨਾਂ ਦੀ ਤਾਂ ਜਿਹੜੀ ਹੈ ਸਫ ਵਲੇਟੀ ਹੈ ਸਿੱਖਾਂ ਨੇ। ਔਰ ਹੁਣ ਜਿਹੜੀ ਚੌਥੀ ਹੈ ਉਹਦੇ 'ਚ ਉਹ ਜਿਹੜੇ ਹੈ ਉਹਦਾ ਰਨ ਨੇ। ਔਰ ਇਸ ਵੇਲੇ ਜਿਵੇਂ ਇੰਦਰਾ ਗਾਂਧੀ ਨੂੰ ਰਾਤ ਨੂੰ ਨਾਈਟਮੇਅਰਸ ਉੱਠ ਕੇ ਬਹਿ ਜਾਣਾ, ਉਹਨੂੰ ਰਾਤ ਨੂੰ ਵੀ ਸਿੰਘ ਡਰਾਉਂਦੇ ਸੀ ਜਿਵੇਂ ਉਹਦੀ ਛਾਤੀ 'ਤੇ ਚੜ੍ਹੇ ਹੋਣ, ਜਿਵੇਂ ਕਿ ਜਹਾਂਗੀਰ ਦੇ ਹਵਾਲੇ ਨਾਲ ਅਸੀਂ ਗੱਲ ਕੀਤੀ ਸੀ ਬੰਦੀ ਛੋੜ ਦਿਵਸ ਦੇ ਮੌਕੇ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਫਿਰ ਜਦੋਂ ਜਿਹੜੇ ਲੋਕ ਉਸ ਰੋਲ ਦੇ ਵਿੱਚ ਆਉਂਦੇ ਨੇ, ਅੱਜ ਉਸ RSS ਦੇ ਕੋਲ ਪਾਵਰ ਹੈ। ਔਰ ਪਿਛਲੇ ਦਿਨਾਂ 'ਚ ਪ੍ਰਸ਼ਾਂਤ ਕਿਸ਼ੋਰ ਨੇ ਇੱਕ ਚੰਗਾ ਮੈਟਾਫਰ ਇਸਤੇਮਾਲ ਕੀਤਾ। ਉਹਨੇ ਕਿਹਾ ਵੀ ਅਸਲ ਕਾਫੀ RSS ਹੈ ਤੇ ਉਹਦੇ ਉੱਤੇ ਜਿਹੜੀ ਝੱਗ ਹੈ ਉਹ BJP ਹੈ। ਸੋ ਜਿਹੜੀ BJP ਹੈ ਉਹ ਪਾਵਰ ਨਹੀਂ ਹੈ, ਉਹ ਝੱਗ ਹੈ ਕਾਫੀ ਦੇ ਉੱਤੇ। ਔਰ ਬਿਲਕੁਲ ਇਹ ਠੀਕ ਹੈ, ਕਿਉਂਕਿ ਜੇ ਅਸੀਂ ਇਹ ਦੇਖੀਏ ਤਾਂ 100 ਸਾਲ ਦੀ ਜਿਹੜੀ ਹਿੰਦੁਸਤਾਨ ਦੀ ਇਹਨਾਂ ਦੀ ਟ੍ਰੇਨਿੰਗ, ਇਹਨਾਂ ਦੀ ਪਲੈਨਿੰਗ, ਇਹਨਾਂ ਦੇ ਰਿਸੋਰਸਿਸ, ਹੈਡਗਵੇਅਰ, ਗੋਲਵਲਕਰ ਤੋਂ ਲੈ ਕੇ ਮੋਹਨ ਭਾਗਵਤ ਤੱਕ, ਬਾਕੀ ਤਾਂ ਜਿਹੜੇ ਨੇ ਇਹਨਾਂ ਦੇ ਮਾਊਥ ਪੀਸ ਨੇ ਜਿਹੜੇ ਉਹਨਾਂ ਨੇ ਛੱਡੇ ਹੋਏ ਨੇ। ਔਰ ਜੇ ਅਸੀਂ ਈਵਨ RSS ਦਾ ਇੰਦਰਾ ਗਾਂਧੀ ਦੇ ਨਾਲ ਰਿਸ਼ਤਾ ਦੇਖੀਏ ਕਿ ਕਿਵੇਂ ਇਹ ਵੀ ਇੱਕ ਪਾਸੇ ਹੈ ਕਿ 3 ਵਾਰ 47 ਤੋਂ ਬਾਅਦ RSS ਦੇ ਉੱਤੇ ਕਾਂਗਰਸ ਹਕੂਮਤ ਪਾਬੰਦੀ ਲਾਉਂਦੀ ਹੈ। ਪਹਿਲਾਂ ਐਮਰਜੈਂਸੀ ਜਿਹੜਾ ਗਾਂਧੀ ਦੇ ਮਰਡਰ ਤੋਂ ਬਾਅਦ ਲਾਈ ਜਾਂਦੀ ਹੈ, ਫਿਰ ਐਮਰਜੈਂਸੀ ਵੇਲੇ ਲਾਈ ਜਾਂਦੀ ਹੈ, ਫਿਰ ਜਦੋਂ ਬਾਬਰੀ ਮਸਜਿਦ ਢਾਈ ਜਾਂਦੀ ਹੈ ਉਦੋਂ ਵੀ ਹੁੰਦਾ ਹੈ। ਲੇਕਿਨ ਇਹਦੇ ਬਾਵਜੂਦ ਕਿਵੇਂ ਕਾਂਗਰਸ ਦੇ ਨਾਲ ਮਿਲ ਕੇ ਹੀ RSS ਆਪਣੇ ਏਜੰਡੇ ਨੂੰ ਅੱਗੇ ਤੋਰਦਾ ਰਿਹਾ, ਇਸ ਤੋਂ ਵੱਡਾ ਕੀ ਸਬੂਤ ਹੋ ਸਕਦਾ ਹੈ ਕਿ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਅਟਲ ਬਿਹਾਰੀ ਵਾਜਪਾਈ ਜਿਹੜਾ BJP ਦਾ ਪ੍ਰੈਜ਼ੀਡੈਂਟ ਸੀ
ਉਸਨੇ ਦਿੱਤਾ, ਬਾਅਦ ਪ੍ਰਾਈਮ ਮਿਨਿਸਟਰ ਵੀ ਬਣਿਆ, 3 ਟਾਈਮ ਪ੍ਰੈਜ਼ੀਡੈਂਟ। ਹੁਣ ਜੇ ਤੁਸੀਂ ਦੁਰਗਾ ਦਾ ਕਨਸੈਪਟ ਦੇਖੋਗੇ ਤਾਂ ਫਿਰ ਸਮਝ ਆ ਜਾਂਦਾ ਵੀ ਇਹਨਾਂ ਦੇ ਲਈ ਦੁਰਗਾ ਦਾ ਹੈ ਤਾਂ ਮਿਥਿਹਾਸਕ ਕਹਾਣੀਆਂ ਨੇ, ਲੇਕਿਨ ਉਸ ਮਿਥਿਹਾਸ ਦੇ ਵਿੱਚ ਦੁਰਗਾ ਜਿਹੜੀ ਹੈ ਉਹ ਰਾਖਸ਼ਾਂ ਦਾ, ਜਿਨ੍ਹਾਂ ਨੂੰ ਇਹ ਜਿਹੜਾ ਅਸੁਰ ਕਹਿੰਦੇ ਨੇ। ਔਰ ਅਸੁਰ ਕੌਣ ਨੇ? ਜਦੋਂ ਆਰੀਅਨ ਆਏ ਤਾਂ ਜਿਹੜੇ ਲੋਕ ਮੂਲ ਤੌਰ 'ਤੇ ਇੱਥੇ ਰਹਿਣ ਵਾਲੇ ਸੀ, ਜਿਹੜੇ ਇੱਥੋਂ ਦੇ ਮੂਲ ਨਿਵਾਸੀ ਸੀ ਦਰਾਵੜ, ਉਹ ਅਸੁਰ ਸੀ। ਉਹਨਾਂ ਦੇ ਦੁਆਲੇ ਸਾਰੀਆਂ ਪੁਰਾਣੀ ਕਹਾਣੀਆਂ ਨੇ, ਕਿਉਂਕਿ ਅਸੀਂ ਜਦੋਂ ਸਾਰੇ ਬਚਪਨ ਤੋਂ ਗਰੋ ਹੁੰਦੇ ਆ ਕਹਾਣੀਆਂ ਸੁਣਦੇ ਸੀ ਤਾਂ ਅਸੀਂ ਤਾਂ ਇਹ ਸਮਝਦੇ ਸੀ ਵੀ ਪਤਾ ਨਹੀਂ ਰਾਖਸ਼ਸ ਕੋਈ ਡਿਫਰੈਂਟ, ਉਹਦੇ ਸਿੰਘ ਨਿਕਲੇ ਹੋਏ ਨੇ, ਉਹਦੇ ਜਿਵੇਂ ਇਹਨਾਂ ਨੇ ਡਰਾਉਣੇ ਇਮੇਜ ਬੁੱਤ ਉਹਨਾਂ ਦੇ ਔਰ ਕੈਲੰਡਰ ਜਿਸ ਕਿਸਮ ਦੇ ਬਣਾਉਣੇ। ਪਰ ਜਿਉਂ-ਜਿਉਂ ਇਹ ਗੱਲ ਦੀ ਸਮਝ ਆਈ ਕਿ ਭਾਈ ਇਹਨਾਂ ਦੇ ਲਈ, ਜਿਨ੍ਹਾਂ ਦੇ ਉੱਤੇ ਇਹਨਾਂ ਨੇ ਡੋਮੀਨੇਟ ਕੀਤਾ ਆ ਕੇ, ਜਿਨ੍ਹਾਂ ਨੂੰ ਦੀ ਪਰਸੀਕਿਊਸ਼ਨ ਕੀਤੀ ਦਰਾਵੜ, ਉਹ ਵੀ ਅਸੁਰ ਸੀ। ਖੁਦ ਆਰੀਅਨ ਦੇਵਤੇ ਬਣ ਗਏ, ਸੁਰ ਬਣ ਗਏ ਔਰ ਉਹ ਅਸੁਰ ਹੋ ਗਏ। ਔਰ ਫਿਰ ਇਹੀ ਵਰਤਾਰਾ ਇਹਨਾਂ ਦਾ ਮੁਸਲਮਾਨਾਂ ਪ੍ਰਤੀ ਹੋਇਆ। ਉਹਨਾਂ ਨੂੰ ਵੀ ਉਹਨਾਂ ਨੇ ਇਕੱਲਾ ਇਹੀ ਨਹੀਂ ਕਿ ਅਸੁਰ ਵਾਲੀ ਕੈਟਾਗਰੀ 'ਚ ਰੱਖਿਆ, ਉਹਨਾਂ ਦੇ ਲਈ ਇੱਕ ਲਫ਼ਜ਼ ਮਲੇਸ਼ ਵੀ ਕੱਢ ਲਿਆ, ਡਰਟੀ। ਔਰ ਉਹਨਾਂ ਦਾ ਬਿਲਕੁਲ ਜਿਹੜਾ, ਇਹਦੇ ਬਾਵਜੂਦ ਕਿ ਅਸੀਂ 800 ਤੋਂ 1000 ਸਾਲ ਜੇ ਅਸੀਂ ਮਹਿਮੂਦ ਗਜ਼ਨਵੀ ਦੇ ਪੀਰੀਅਡ ਤੋਂ ਬਹਾਦਰ ਸ਼ਾਹ ਜ਼ਫਰ ਤੱਕ ਦੇਖੀਏ ਤੇ ਇੰਨੇ ਲੰਬੇ ਵਕਤ 'ਚੋਂ ਰੂਲਰ ਵੀ ਰਹੇ, ਦਲੀਸ਼ੁਰੋ ਈਸ਼ੁਰੋ ਵੀ ਇਹ ਕਹਿੰਦੇ ਰਹੇ, ਪਰ ਵਿਦਨ ਸੁਸਾਇਟੀ ਨਾਲ ਉਹਨਾਂ ਦੇ ਹੱਥ ਦਾ ਛੋਇਆ ਹੋਇਆ ਪਾਣੀ ਪੀਤਾ ਜਾ ਸਕਦਾ ਹੈ। ਰਿਸ਼ਤੇ ਨਾਤੇ ਤਾਂ ਦੂਰ ਦੀ ਗੱਲ ਹੈ। ਈਵਨ ਉਹਨਾਂ ਨੂੰ ਇੱਕ ਆਊਟਕਾਸਟ ਵਾਂਗ, ਇੱਕ ਸ਼ੂਦਰਾਂ ਵਾਲੀ ਕੈਟਾਗਰੀ ਦੇ ਵਿੱਚ ਹੀ ਜਿਹੜਾ ਰੱਖ ਕੇ ਉਹਨਾਂ ਨੇ ਡੀਲ ਕੀਤਾ। ਔਰ ਇਹ ਸਿੱਖ ਸਮਝਦੇ ਸੀ ਕਿ ਵੀ ਸ਼ਾਇਦ ਅਸੀਂ ਤਾਂ ਆਪਣੇ ਆਪ ਨੂੰ ਇਸ ਸਿਵਲਾਈਜੇਸ਼ਨ ਦੇ ਡਿਫੈਂਡਰ ਕਹਿੰਦੇ ਹਾਂ, ਲਿਬਰੇਟਰ ਕਹਿੰਦੇ ਹਾਂ। ਪਰ ਜਦੋਂ ਬ੍ਰਾਹਮਣਵਾਦੀਆਂ ਦੇ ਕੋਲ ਪਾਵਰ ਆਈ 15 ਅਗਸਤ 1947 ਨੂੰ, ਤਾਂ ਉਹਨਾਂ ਨੇ ਸਿੱਖਾਂ ਦੇ ਲਈ ਜਿਹੜਾ ਪਹਿਲਾ ਐਡਜੈਕਟਿਵ ਘੜਿਆ, ਜਿਵੇਂ ਪੁਰਾਣੇ ਅਸੁਰ ਜਾਂ ਮਲੇਚ ਸੀ, ਸਾਡੇ ਲਈ ਘੜਿਆ ਜ਼ਰਾਇਮ ਪੇਸ਼ਾ, ਕ੍ਰਿਮੀਨਲ। ਔਰ ਇਹ ਗੱਲ ਕੋਈ ਜ਼ਬਾਨੀ ਕਲਾਮੀ ਨਹੀਂ ਹੈ। ਅਸੀਂ ਦੇਖਦੇ ਹਾਂ ਵੀ 40% ਸਿੱਖ ਅਪਰੂਟ ਹੁੰਦੇ ਨੇ, ਉਜੜਦੇ ਨੇ, ਲਹਿੰਦੇ ਪੰਜਾਬ 'ਚੋਂ, ਸਿੰਧ 'ਚੋਂ, ਫਰੰਟੀਅਰ 'ਚੋਂ ਅਜੇ ਪਨਾਹਗੀਰ ਬਣ ਕੇ ਬੈਠੇ ਹੋਏ ਨੇ। ਹਰ ਇੱਕ ਦਾ ਕਿਸੇ ਦਾ ਕੋਈ ਨਾ ਕੋਈ ਪਰਿਵਾਰ ਦਾ ਜੀ ਜਿਹੜਾ ਉਹ ਮਾਰਿਆ ਗਿਆ। ਔਰ ਉਹਨਾਂ ਨੂੰ ਇਹ 10 ਅਕਤੂਬਰ 1947 ਦਾ ਸਰਕੂਲਰ, ਜਿਹੜਾ ਉਸ ਵੇਲੇ ਦਾ ਹੋਮ ਮਿਨਿਸਟਰ ਪਟੇਲ, ਪ੍ਰਾਈਮ ਮਿਨਿਸਟਰ ਨਹਿਰੂ, ਪੰਜਾਬ ਦਾ ਗਵਰਨਰ ਚੰਦੂ ਲਾਲ ਤ੍ਰਿਵੇਦੀ, ਇਹ ਜਾਰੀ ਕਰਦੇ ਨੇ, ਜਿਹੜੇ ਕਿਉਂਕਿ 29 ਜ਼ਿਲ੍ਹੇ ਸੀ ਪੰਜਾਬ ਦੇ, 13 ਕਿੱਧਰ ਬਚੇ। ਔਰ ਉਹਨਾਂ ਦੇ ਡਿਪਟੀ ਕਮਿਸ਼ਨਰਸ ਨੂੰ, ਜਿਹੜੇ ICS ਆਫਿਸਰ ਸੀ, ਇਹ ਸਰਕੂਲਰ ਜਾਂਦਾ ਹੈ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਜ਼, ਕਿ ਜ਼ਰਾਇਮ ਪੇਸ਼ਾ ਕਬੀਲਾ ਜਿਹੜੇ ਕਾਨੂੰਨ ਮੰਨਣ ਵਾਲੇ ਹਿੰਦੂ ਨੇ, ਉਹਨਾਂ ਦੇ ਲਈ ਵੱਡਾ ਖਤਰਾ ਹੈ। ਔਰ ਉੱਥੋਂ ਸਾਡਾ ਪਰਸੀਕਿਊਸ਼ਨ ਦਾ ਦੌਰ ਸ਼ੁਰੂ ਹੁੰਦਾ ਹੈ। 37 ਵਰ੍ਹੇ ਅਸੀਂ ਆਪਣੀ ਜ਼ਬਾਨ, ਆਪਣੀ ਤਹਿਜ਼ੀਬ, ਆਪਣਾ ਧਰਮ, ਉਹਨਾਂ ਦੇ ਹਕੂਕ ਲੈਣ ਦੇ ਲਈ ਪੀਸਫੁਲ ਸਟਰਗਲ ਰਹਿੰਦੀ ਹੈ। ਔਰ ਉਹਦੇ ਜਵਾਬ ਜੂਨ 84 ਦੇ ਪਹਿਲੇ ਹਫਤੇ ਟੋਟਲ ਵਾਰ, ਜਦੋਂ ਅਸੀਂ ਟੋਟਲ ਵਾਰ ਕਹਿੰਦੇ ਹਾਂ, ਜੈਨੋਸਾਈਡ ਸਿਰਫ ਫਿਜ਼ੀਕਲ ਨਹੀਂ ਹੈ, ਫਿਜ਼ੀਕਲ, ਮੈਂਟਲ, ਸੋਸ਼ਲ, ਸਪਿਰਿਚੁਅਲ। ਹੁਣ ਇੱਕ ਪਾਸੇ ਤਾਂ ਦਿੱਲੀ ਦੇ ਤਖਤ ਵਾਲਿਆਂ ਦਾ ਉਹੀ ਵਰਤਾਰਾ ਹੈ ਜੋ 18ਵੀਂ ਸਦੀ ਵਾਲੇ ਹਾਕਮਾਂ ਦਾ ਸੀ ਵੀ ਹਰ ਨਾਨਕ ਪ੍ਰਸਤ ਨੂੰ ਮਾਰ ਮੁਕਾਓ। ਪਰ ਇੱਥੇ ਅਕਾਲ ਤਖਤ ਦਾ ਅਕਾਲ ਤਖਤ ਨੂੰ ਖੰਡਰਾਤ ਤਾਂ ਬਣਾਇਆ ਜਾ ਸਕਦਾ ਹੈ। 18ਵੀਂ ਸਦੀ 'ਚ ਵੀ 3-4 ਵਾਰ ਹਰਮੰਦਰ ਸਾਹਿਬ ਨੂੰ ਲੈਵਲ ਕਰਕੇ ਅਕਾਲ ਤਖਤ ਢਾਹ ਕੇ, ਜਿਹੜਾ ਉੱਥੇ ਬਿਲਕੁਲ ਲੈਵਲ ਜਿਹੜਾ ਹਰਮੰਦਰ ਸਾਹਿਬ ਦਾ ਸਰੋਵਰ ਹੈ, ਇਹ ਸੈਂਕੜਿਆਂ ਪਸ਼ੂ ਮਾਰ ਕੇ ਉਹਦੇ 'ਚ ਸੁੱਟ ਕੇ ਉਸ ਨੂੰ ਜਿਹੜਾ ਉਹ ਗੰਦਲਾ ਕਰ ਦਿੱਤਾ, ਪੂਰ ਦਿੱਤਾ ਗਿਆ ਸੀ। ਜੋ ਕੰਮ ਜੂਨ 84 ਦੇ ਪਹਿਲੇ ਹਫਤੇ ਕੀਤਾ, ਉਹ ਸਾਰਾ ਸਰੋਵਰ ਜਿਹੜਾ ਖੂਨ ਦੇ ਨਾਲ ਲਾਲ ਸੀ, ਬੱਚਿਆਂ ਤੋਂ ਡੈਡ ਬਾਡੀਜ਼ ਤੋਂ ਲੈ ਕੇ, ਔਰ ਉਹ ਸਾਰਾ ਉਹਨਾਂ ਨੇ। ਔਰ ਉਦੋਂ ਵੀ ਹਾਕਮ ਇਹ ਸਮਝਦੇ ਸੀ ਕਿ ਬਈ ਅਸੀਂ ਮੁਕਾ ਦਿੱਤੀ ਹੈ ਸਪਿਰਿਟ। ਔਰ ਅੱਜ ਵੀ ਜਿਵੇਂ ਅਸੀਂ ਜ਼ਿਕਰ ਕੀਤਾ ਹੈ ਕਿ ਜੋ ਕਹਿੰਦੇ ਜੀ ਸਿੱਖ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਹੁਣ ਰਾਜ ਦਾ ਕਾਨਸੈਪਟ, ਤਖਤ ਦਾ ਕਾਨਸੈਪਟ ਤਾਂ ਰਾਜ ਦਾ ਕਾਨਸੈਪਟ ਹੁੰਦਾ ਹੈ। ਅਕਾਲ ਤਖਤ ਦਾ ਕਾਨਸੈਪਟ ਦੇ ਨਾਲ, ਔਰ 10ਵੇਂ ਪਾਤਸ਼ਾਹ ਨੇ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ, ਸਾਨੂੰ ਸੋਵਰਨ ਬਣਾਇਆ। ਹੁਣ ਇਸ ਸਾਰੇ ਦੇ ਚੱਲਦੇ ਆ, ਜੇ ਅਸੀਂ ਇਹਨਾਂ 38 ਵਰ੍ਹਿਆਂ ਦਾ ਸਫ਼ਰ ਦੇਖੀਏ ਕਿ ਜੂਨ 84 ਦਾ ਘੱਲੂਕਾਰਾ, ਨਵੰਬਰ 84 ਦੀ ਨਸਲਕੁਸ਼ੀ, ਔਰ ਫਿਰ 84 ਤੋਂ 94-95 ਤੱਕ ਇੱਕ ਪੂਰੀ ਜਨਰੇਸ਼ਨ ਦਾ ਮਾਰ ਮੁਕਾਣਾ, ਔਰ ਅਗਲੀ ਜਨਰੇਸ਼ਨ ਸਾਰੀ ਡਰੱਗਸ ਦੇ ਹਵਾਲੇ ਕਰ ਦੇਣੀ। ਪਰ ਉਸ ਧਰਤੀ ਦੇ ਉੱਤੇ ਸਤਿਗੁਰਾਂ ਦੀ ਇੰਨੀ ਕਮਾਈ ਹੈ, ਔਰ ਉਹ ਸਿਰਾਂ ਦੀ ਫਸਲ ਉੱਗਦੀ ਹੈ। ਜਿੱਥੇ ਵੀ
ਕਿਸੇ ਸਿੰਘ ਦਾ, ਸਿੰਘਣੀ ਦਾ, ਸ਼ਹੀਦ ਦਾ ਖੂਨ ਡੁੱਲਦਾ ਹੈ। ਜੀ। ਔਰ ਹੁਣ ਜਦੋਂ ਕਿ ਉਹ ਸਮਝਦੇ ਸੀ ਕਿ ਜੀ ਅਸੀਂ ਤਾਂ ਕਾਂਗਰਸ ਔਰ ਬਾਦਲ ਕੇ ਜਿਹੜੇ ਸਾਡੀ ਹੈ ਹੀ ਸੀ ਸਾਡੀ ਟਿਊਨ ਤੇ ਡਾਂਸ ਕਰਨ ਵਾਲੇ, ਹੁਣ ਜਿਹੜਾ ਅਸੀਂ ਨੰਬਰ 2 ਟੀਮ ਲੈ ਆਂਦੀ ਹੈ, ਕੇਜਰੀਵਾਲ 92 MLA ਬਣ ਗਏ ਪੰਜਾਬ 'ਚ ਅਸੀਂ। ਔਰ ਜਦੋਂ ਇਹ ਬਣੀ ਆਮ ਆਦਮੀ ਪਾਰਟੀ, ਔਰ ਉਹਨਾਂ ਨੇ ਇਹ ਕਹਿਣਾ ਸ਼ੁਰੂ, ਉਹਨਾਂ ਦੇ ਮੇਨ ਮੀਡੀਆ ਨੇ ਕਿਹਾ ਜੀ ਪਹਿਲੀਆਂ ਇਲੈਕਸ਼ਨਾਂ ਨੇ ਪੰਜਾਬ 'ਚ ਇੰਨੇ ਸਾਲਾਂ 'ਚ ਜਦੋਂ ਕਿ ਸਿੱਖੀ ਦਾ ਏਜੰਡਾ ਜਾਂ ਸਿੱਖੀ ਦਾ ਜਾਂ ਪੰਥ ਜਾਂ ਪੰਜਾਬ ਦੀਆਂ ਮੰਗਾਂ ਦਾ ਵੀ ਕੋਈ ਚੰਡੀਗੜ੍ਹ ਉਹ ਏਜੰਡਾ ਹੀ ਨਹੀਂ ਸੀ। ਕਿ ਉਹ ਤਾਂ ਕਿ ਬਈ ਹੁਣ ਲੋਕ ਨਹੀਂ ਚਾਹੁੰਦੇ, ਹੁਣ ਤਾਂ ਲੋਕਾਂ ਨੂੰ ਮੁਫਤ ਬਿਜਲੀ, ਸਸਤੀ ਬਿਜਲੀ ਹੋਣੀ ਚਾਹੀਦੀ ਹੈ, ਸਾਫ਼ ਸਪਾਟ ਜਿਹੜਾ ਹੈ ਉਹ ਐਡਮਿਨਿਸਟ੍ਰੇਸ਼ਨ ਹੋਣਾ ਚਾਹੀਦਾ। ਕਿ ਇਸ ਵਾਰ ਜਿਹੜੀ ਪਾਰਟੀ ਨੇ ਬਿਲਕੁਲ ਹੁੰਝਾ ਫੇਰ ਜਿੱਤ ਹਾਸਲ ਕੀਤੀ 92 ਸੀਟਾਂ ਲੈ ਕੇ, ਉਹਦੇ 'ਚੋਂ ਹੁਣ ਸਿੱਖੀ ਏਜੰਡਾ ਨਾਂ ਦਾ ਕੋਈ ਮਤਲਬ ਇਹ ਹੈ ਵੀ ਅਸੀਂ ਸਿੱਖੀ ਏਜੰਡਾ ਗਾਇਬ ਕਰ ਦਿੱਤਾ ਜੀ। ਹੁਣ ਅਜੇ ਤਾਂ ਸਾਲ ਮੁੱਕਿਆ ਨਹੀਂ ਹੈ, 2022 ਚੋਣਾਂ ਤਾਂ ਫਰਵਰੀ 'ਚ ਹੋਈਆਂ ਨੇ। ਹੁਣ ਉਹੀ ਅਖਬਾਰਾਂ ਭਰੀਆਂ ਹੋਈਆਂ ਨੇ ਕਿ ਜੀ ਪਿਛਲੇ ਮਹੀਨੇ 1000 ਤੋਂ ਜ਼ਿਆਦਾ ਨੌਜਵਾਨਾਂ ਨੂੰ ਅੰਮ੍ਰਿਤਪਾਲ ਸਿੰਘ ਨਾਲ ਲਿਜਾ ਕੇ ਅਨੰਦਪੁਰ ਸਾਹਿਬ ਅੰਮ੍ਰਿਤ ਛਕਾਉਂਦਾ। ਔਰ ਬੀਤੇ ਕੱਲ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਉਹੀ ਜਦੋਂ ਅੰਮ੍ਰਿਤ ਪ੍ਰਚਾਰ ਦੀ ਲਹਿਰ ਸੰਤ ਪਿੰਡਾਂ ਵਾਲਿਆਂ ਦੇ ਪੀਰੀਅਡ ਸ਼ੁਰੂ ਹੁੰਦੀ ਹੈ ਤੇ ਇੰਦਰਾ ਗਾਂਧੀ ਪਾਰਲੀਮੈਂਟ 'ਚ ਖਲੋ ਕੇ ਕਹਿੰਦੀ ਹੈ ਕਿ ਇਹ ਜਿਹੜੀ ਹੈ ਰਿਲੀਜੀਅਸ ਫੰਡਾਮੈਂਟਲਿਜ਼ਮ ਆ ਰਿਹਾ ਜਿਹੜਾ ਦੇਸ਼ ਦੀ ਏਕਤਾ ਅਖੰਡਤਾ ਲਈ ਵੱਡਾ ਖਤਰਾ ਹੈ। ਇਹ ਉਦੋਂ ਅਜੇ ਘੱਲੂਘਾਰਾ ਵਰਤਾਣ ਤੋਂ ਪਹਿਲਾਂ 82 83 ਜੇ ਤੁਸੀਂ ਇਹਨਾਂ ਦਾ ਨੈਰੇਟਿਵ ਦੇਖੋ ਤੇ ਇਹਨਾਂ ਨੂੰ ਪੰਜ ਕਕਾਰੀ ਖਾਲਸੇ ਤੋਂ ਭੈ ਆ ਰਿਹਾ ਸੀ ਕਿ ਭਾਈ ਗੱਲ ਤਾਂ ਅਲਟੀਮੇਟਲੀ ਜਿਹੜਾ ਪੰਜ ਕਕਾਰ ਧਾਰਨ ਕਰਦਾ ਹੈ, ਸਿਰ ਗੁਰੂ ਨੂੰ ਦਿੰਦਾ ਹੈ, ਮੌਤ ਤੋਂ ਡਰਦਾ ਨਹੀਂ ਹੈ, ਔਰ ਉਸ ਨੂੰ ਇਹ ਬਿਲਕੁਲ ਕਲੀਅਰ ਹੁੰਦਾ ਹੈ ਕਿ ਰਾਜ ਕਰੇਗਾ ਖਾਲਸਾ, ਅਸੀਂ ਆਪਣਾ ਪਾਤਸ਼ਾਹੀ ਜਿਹੜਾ ਦਾਅਵਾ ਹੈ ਸਾਡਾ ਉਸ ਨੂੰ ਲੈਣਾ। ਤੇ ਉਸ ਦਾ ਜਵਾਬ ਉਹਨਾਂ ਨੇ ਜੂਨ 84 ਦੇ ਘੱਲੂਘਾਰੇ ਨਾਲ ਦਿੱਤਾ। ਉਹਨਾਂ ਨੇ ਲੱਭ ਕੇ ਘਰਾਂ ਚੋਂ, ਔਰ ਜਿਵੇਂ ਅਸੀਂ ਆਰਮੀ ਨੂੰ ਜਿਹੜਾ ਫੋਰਟਨਾਈਟਲੀ ਉਹਨਾਂ ਦਾ 15 ਰੋਜ਼ਾ ਸਰਕੂਲਰ ਜਿਹਨੂੰ ਬਾਤਚੀਤ ਦੇ ਥੱਲੇ ਉਹਦੇ 'ਚ ਉਹਨਾਂ ਨੇ ਕਿਵੇਂ ਅੰਮ੍ਰਿਤਧਾਰੀਆਂ ਨੂੰ ਟਾਰਗੇਟ ਕਰਨ ਦਾ ਉਹਨਾਂ ਨੂੰ ਨਿਸ਼ਾਨਾ ਦਿੱਤਾ ਕਿ ਭਾਈ ਦੇ ਵੀਅਰ ਐ ਮਿਨੀਏਚਰ ਕਿਰਪਾਨ ਅਰਾਊਂਡ ਦੇਅਰ ਨੈਕ and are called Amritdharis. These Amritdharis, they are very dangerous people. They may appear innocent from outside, but basically they are committed to arson, murder and loot. Any information about the whereabouts of Amritdharis should be brought in the notice of nearby army authorities. It will be a great service to the Indian nation. ਇਹ ਹੁਣ ਰਿਕਾਰਡ ਹੈ, ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਕੇਸ ਹੁੰਦਾ, ਉਹਦੀ ਫਾਈਲ 'ਚ ਲੱਗਾ ਹੋਇਆ। ਹੁਣ ਅੱਜ 38 ਵਰਿਆਂ ਉਹ ਸਮਝਦੇ ਸੀ ਵੀ ਅਸੀਂ ਇਹ ਸਾਰਾ ਮੁਕਾ ਦਿੱਤਾ ਹੈ। ਹੁਣ ਪਿਛਲੇ ਕੱਲ ਜਦੋਂ ਕਿ 1000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੇ ਜਿਹੜਾ ਉਹ ਅਕਾਲ ਤਖਤ ਸਾਹਿਬ ਤੇ ਅੰਮ੍ਰਿਤਪਾਨ ਕੀਤਾ, ਉਹ ਤਸਵੀਰਾਂ ਦੇਖੀਆਂ ਜਾ ਸਕਦੀਆਂ ਨੇ। ਹੁਣ ਇਹ ਗੁਰੂ ਦੀ ਰਹਿਮਤ ਹੈ, ਸੇਵਾ ਕਿਸ ਤੋਂ ਲੈਣੀ ਹੈ, ਨਾ ਦੀ ਅਹਿਮੀਅਤ ਨਹੀਂ ਹੁੰਦੀ, ਗੱਲ ਉਸ ਧਰਤੀ ਦੀ ਹੈ ਜਿਸ ਧਰਤੀ ਤੋਂ। ਔਰ ਤੁਸੀਂ ਇਹਨਾਂ ਦਾ ਸਮੁੱਚਾ ਮੀਡੀਆ, RSS ਦੇ ਜਿੰਨੇ ਇੱਕ ਸੋਰਸ ਨੇ ਔਰ ਈਵਨ ਸੋ ਕਾਲਡ ਮੁਖਤਾਰਾ ਮੀਡੀਆ, ਉਹਨਾਂ ਅੰਦਰ ਤੁਸੀਂ ਖੌਫ ਦੇਖ ਸਕਦੇ ਹੋ ਕਿ ਵੀ ਇਹ ਕਿੱਥੋਂ ਨਿਕਲ ਰਹੇ ਨੇ। ਔਰ ਇਹੀ ਨਹੀਂ, ਜਦੋਂ ਹੁਣ ਇਹ ਵੀ ਆਉਂਦਾ ਹੈ ਕਿ ਇੱਕ ਹਿੰਦੂ ਪੁਲਿਸ ਮੁਲਾਜ਼ਮ ਜਿਹੜਾ ਹੈ ਉਹ ਵੀ ਆ ਕੇ ਅੰਮ੍ਰਿਤ ਛਕਦਾ ਹੈ ਔਰ ਦੂਸਰੇ ਇਸ ਕਿਸਮ ਦਾ। ਸੋ ਇਹਨਾਂ ਨੂੰ ਇਹ ਇੱਕਦਮ ਇਹ ਗੱਲ ਦੱਸਦੀ ਹੈ ਕਿ ਜਦੋਂ ਅਸੀਂ ਅਕਾਲ ਤਖਤ ਦੀ 4 ਸਦੀਆਂ ਦੇ ਇਤਿਹਾਸ ਦੀ ਗੱਲ ਕਰਦੇ ਤੇ ਐਵੇਂ ਨਹੀਂ ਗੁਰੂ ਨੇ ਦਿੱਲੀ ਤਖਤ ਤੋਂ 2 ਫੁੱਟ ਉੱਚਾ ਰੱਖਿਆ ਸੀ। ਬਿਲਕੁਲ ਕਿ ਭਾਈ ਇਹ ਜਿਹੜੀ, ਕਿਉਂਕਿ ਇਹ ਦੁਨਿਆਵੀ ਤਖਤ ਮੌਤ ਦੀ ਜ਼ਦ 'ਚ ਨੇ, ਇਹ ਤਖਤ ਅਕਾਲ ਦਾ। ਅਕਾਲ ਦਾ ਮਤਲਬ ਹੀ ਹੁੰਦਾ ਜਿਹੜਾ ਮੌਤ ਮਰਦਾ ਨੇ, ਇਮੋਰਟਲ, ਥਰੋਨ ਆਫ ਦਾ ਇਮੋਰਟਲ। ਤੇ ਜੇ ਇੱਥੇ ਉਹ ਵੰਗਾਰ ਵਾਲੀ ਕੌਮ ਵਾਪਸ ਆਪਣੇ ਹੱਕਾਂ ਦੇ ਲਈ ਜੂਝਣ ਲਈ ਤਿਆਰ ਹੋ ਰਹੀ ਹੈ ਤੇ ਫਿਰ ਜਿਹੜੀ ਜ਼ਬਾਨ ਇੰਦਰਾ ਗਾਂਧੀ ਦੀ ਸੀ, ਹੁਣ ਪਟੇਲ ਦਾ ਜਨਮ ਦਿਨ ਮਨਾਉਂਦੇ ਆ, ਇਹ ਗੁਜਰਾਤ ਦੇ ਵਿੱਚ ਦੋਵੇਂ ਗਏ ਹੋਏ ਸੀ, ਮੋਦੀ ਵੀ ਔਰ ਅਮਿਤ ਸ਼ਾਹ ਵੀ। ਹਾਲਾਂਕਿ ਵੱਖਰੀ ਕਹਾਣੀ ਹੈ ਕਿ ਇਹਨਾਂ ਦੇ ਕਿਸ ਕਿਸਮ ਦਾ ਇਹਨਾਂ ਦਾ ਸਿਸਟਮ ਹੈ। ਔਰ ਅਸੀਂ ਵੈਸੇ ਤਾਂ ਜਿਹੜੇ ਵਿਚਾਰੇ ਮਾਰੇ ਗਏ ਮੋਰਬੀ ਪੁਲ ਹਾਦਸੇ 'ਚ 140 ਦੇ ਕਰੀਬ ਮੌਤਾਂ ਹੋਈਆਂ ਨੇ, ਉਹਨਾਂ ਦੇ ਲਈ ਅਫਸੋਸ ਦਾ ਇਜ਼ਹਾਰ ਕਰਦੇ ਹਾਂ। ਪਰ ਤੁਸੀਂ ਦੇਖੋ 150 ਸਾਲ ਤੋਂ ਉਹ ਇੱਕ ਜਿਹੜਾ ਬ੍ਰਿਜ ਹੈ ਜਿਹੜਾ ਦਰਿਆ ਦੇ ਉੱਤੇ ਹੈ, ਔਰ ਜਦੋਂ ਇਹ ਬਣਿਆ 150 ਸਾਲ ਪਹਿਲਾਂ ਅੰਗਰੇਜ਼ਾਂ ਨੇ ਬਣਾਇਆ, ਉਹ ਇਹ ਸੀ ਕਿ ਰਾਜਾ ਤੇ ਰਾਣੀ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਕਿਵੇਂ ਜਾ ਸਕਣ, ਸਿਰਫ ਉਹਨਾਂ ਸੀ। ਔਰ ਉਹਨਾਂ ਨੇ ਕੁਛ ਉਹਦੇ 'ਚ ਜਿਹੜਾ ਉਹ ਕਮਜ਼ੋਰੀ ਆਈ ਉਹਦੀ ਕੰਸਟਰਕਸ਼ਨ 'ਚ,
ਤੇ ਇਹਨਾਂ ਨੇ 9 ਕਰੋੜ ਦੇ ਬਜਟ ਦੇ ਨਾਲ ਉਸ ਨੂੰ ਦੁਬਾਰਾ ਬਣਾ ਕੇ ਅਜੇ 4-5 ਦਿਨ ਪਹਿਲਾਂ ਹੀ ਖੋਲ੍ਹਿਆ ਸੀ। ਦੇਖੋ ਇਹ ਸਰਕਾਰ ਉੱਥੇ ਵੀ ਗੁਜਰਾਤ 'ਚ ਬੀਜੇਪੀ ਦੀ, ਦਿੱਲੀ 'ਚ ਵੀ, ਔਰ ਐਨ ਪਿਛਲੇ ਕੱਲ ਜਿਹੜਾ ਉਹ ਪੁਲ ਬੈਠ ਗਿਆ ਔਰ 140 ਦੇ ਕਰੀਬ ਮੌਤਾਂ, ਛੋਟੇ ਬੱਚੇ, ਕਈਆਂ ਦੇ ਟੱਬਰਾਂ ਦੀ, ਇੱਕ ਇਹਨਾਂ ਦੇ ਬੀਜੇਪੀ ਦੇ MP ਦੇ 11 ਟੱਬਰ ਦੇ ਜੀਵ ਜਿਹੜੇ ਰੁੜ ਗਏ, ਅਜੇ ਹੋਰ ਕਿੰਨੇ ਲਾਪਤਾ ਨੇ। ਹੁਣ ਇਹ ਇਹਨਾਂ ਦਾ ਸਾਰਾ ਪੋਲ ਵੀ ਖੋਲ ਦਿੰਦਾ ਹੈ ਕਿ ਜਿਹੜੀ ਇਹ ਆਪਣੇ ਆਪ ਨੂੰ ਟੈਕਨੀਕ ਔਰ ਫਲਾਣਾ ਔਰ ਢਿਮਕਾ, 150 ਸਾਲ ਦਾ ਖੜਾ ਬ੍ਰਿਜ ਜਿਹੜਾ ਹੈ ਉਹਦੀ ਉਮਰ ਵੀ ਉਦੋਂ 75 ਸਾਲ ਹੀ ਹੋਈ ਜੇ 150 ਸਾਲ ਚੱਲਿਆ ਤੇ। ਲੇਕਿਨ ਇਹ ਕਰੋੜਾਂ ਲਾ ਕੇ ਵੀ ਔਰ ਇਹ ਸਾਹਮਣੇ ਆਇਆ ਵੀ ਜਿਹਨੂੰ ਪੁਲ ਬਣਾਉਣ ਦਾ ਠੇਕਾ ਦਿੱਤਾ ਸੀ ਉਹ ਐਕਸਪੀਰੀਅੰਸ ਹੀ ਨਹੀਂ ਹੈ, ਉਹ ਪਤਾ ਨਹੀਂ ਹੋਰ ਉਹ ਕੀ ਬਣਾਉਂਦਾ, ਘੜੀਆਂ ਬਣਾਉਂਦਾ ਕਿ ਕੀ ਬਣਾਉਂਦੀ ਕੰਪਨੀ, ਉਹ ਹੀ ਲੁਟੇਰਿਆਂ ਦਾ ਮੁਲਕ। ਹੁਣ ਇੱਕ ਪਾਸੇ ਤਾਂ ਇਹ ਹੈ ਹਾਦਸਾ ਵਾਪਰਦਾ, ਸੋ ਇਹਨਾਂ ਨੇ ਜਿਹੜਾ ਪਟੇਲ ਦੇ ਉੱਥੇ ਜਨਮ ਦਿਨ ਦੇ ਮੌਕੇ ਉਹਦੀ ਜਿਹੜੀ ਮੂਰਤੀ ਬਣਾਈ ਹੈ ਚੀਨ ਤੋਂ ਬਣਵਾ ਕੇ, ਪਟੇਲ ਵੀ ਚੀਨੀ ਹੈ, ਉੱਥੇ ਹੋਰ ਤਾਂ ਕੁਛ ਨਹੀਂ। ਪਰ ਮੈਂ ਇਹ 2 ਸਟੇਟਮੈਂਟਾਂ ਜਿਹੜੀਆਂ ਮੈਨੂੰ ਇਹ ਲੱਗਦਾ ਹੈ ਵੀ ਇਹ ਪੰਜਾਬ ਦੇ ਵੱਲ ਹੀ ਇਸ਼ਾਰਾ ਕਰ ਰਹੀਆਂ ਨੇ, ਔਰ ਇੱਕ ਹੋਰ ਨਸਲਕੁਸ਼ੀ ਦੇ ਲਈ ਜੋ ਮੀਡੀਆ ਗਰਾਊਂਡ ਤਿਆਰ ਕਰ ਰਿਹਾ ਹੈ ਖੌਫ ਪੈਦਾ ਕਰਕੇ। Enemies trying to break India's unity need to stand firm against such attempts, Prime Minister Modi। ਹੁਣ ਮੁਸਲਮਾਨ ਤਾਂ ਵਿਚਾਰੇ 20 ਕਰੋੜ ਰੜਕਦੇ ਨਹੀਂ, ਕੰਨ 'ਚ ਪਾਇਆ ਜਾਂ ਅੱਖ 'ਚ ਪਾਇਆ, ਜਿਹੜੇ ਜੰਮੂ ਕਸ਼ਮੀਰ 'ਚ ਨੇ ਉਹ ਮਿਲੀਅਨ ਫੌਜ ਰੱਖ ਕੇ ਉਹਨਾਂ ਦਾ ਤਾਂ ਸੂਬੇ ਦਾ ਵਜੂਦ ਵੀ ਮਿਟਾ ਦਿੱਤਾ। ਹੋਰ ਕਿਹਦੇ ਤੋਂ ਚੈਲੰਜ ਹੈ ਇਹਨਾਂ ਦੀ ਯੂਨਿਟੀ ਨੂੰ? ਐਨਮੀਜ਼ ਟ੍ਰਾਈਂਗ ਟੂ ਬ੍ਰੇਕ ਇੰਡੀਆਜ਼ ਯੂਨਿਟੀ। ਕੌਣ ਤੋੜ ਰਿਹਾ? ਸਿੱਖਾਂ ਦੇ ਉੱਤੇ। ਇਹਨਾਂ ਨੂੰ ਪਤਾ ਹੈ ਵੀ ਇਹਨਾਂ ਨੇ ਸਾਨੂੰ ਅਲਟੀਮੇਟਲੀ ਢਾਣਾ, ਕਿਉਂਕਿ ਇਹ ਹੋਰ ਜੋ ਮਰਜ਼ੀ ਜ਼ਾਲਮ ਵੀ ਨੇ, ਝੂਠੇ ਵੀ ਨੇ, ਫਰੇਬੀ ਵੀ ਨੇ, ਕਪਟੀ ਵੀ ਨੇ, ਸ਼ਰੂਡ ਵੀ ਨੇ, ਕਨਵੋਲੂਟਡ ਮਾਈਂਡਡ ਵੀ ਨੇ, ਪਰ ਗਧੇ ਨਹੀਂ ਨੇ। ਉਹਨਾਂ ਨੂੰ ਇਹ ਪਤਾ ਹੈ ਕਿ ਬਈ ਇਹ ਕੀ ਹੈ। ਹੁਣ ਇਹੀ ਗੱਲ ਪਟੇਲ ਉੱਥੇ ਕਹਿੰਦਾ, ਸਰਦਾਰ ਪਟੇਲ ਫੋਇਲਡ ਅਟੈਂਪਟਸ ਆਫ ਐਂਟਾਈ ਇੰਡੀਆ ਫੋਰਸਿਸ ਟੂ ਕੀਪ ਕੰਟਰੀ ਡਿਵਾਈਡਡ। ਉਹ ਕਹਿੰਦਾ ਜੀ ਦੇਖੋ, ਇੱਕ ਪਟੇਲ ਸੀ ਜਿਹਨੇ ਦੇਸ਼ ਨੂੰ ਜਿਹੜੀ ਵੰਡਣ ਵਾਲੀ ਲਾਈਨ ਸੀ ਉਹਨੂੰ ਸਟਾਪ ਕੀਤਾ। ਹੁਣ ਬਹੁਤ ਵੱਡਾ ਖਤਰਾ ਹੈ ਦੇਸ਼ ਦੀ ਯੂਨਿਟੀ ਨੂੰ। ਔਰ ਦੁਸ਼ਮਣ, ਹੁਣ ਉਹਨਾਂ ਦੇ ਦੁਸ਼ਮਣਾਂ 'ਚ ਕੈਨੇਡਾ ਵੀ ਹੋਏਗਾ, ਅਸੀਂ ਡਿਸਕਸ ਕਰਾਂਗੇ ਵੀ ਜਿਹੜੀ ਹੁਣ ਤੀਸਰੀ ਧਿਰ ਕੈਨੇਡਾ ਦੀ ਸੀ, ਕਿਉਂਕਿ ਰੂਲਿੰਗ ਪਾਰਟੀ ਲਿਬਰਲ ਤੇ ਆਪੋਜੀਸ਼ਨ ਜਿਹੜੀ ਜਿਹਦੇ ਸਹਾਰੇ, ਵਿਸਾਖੀਆਂ ਦੇ ਸਹਾਰੇ ਖੜੀ ਹੈ NDP, ਉਹ ਤਾਂ ਪਹਿਲਾਂ ਹੀ ਕਹਿ ਚੁੱਕੇ ਸੀ ਕਿ ਭਾਈ ਜਿਹੜਾ ਖਾਲਿਸਤਾਨ ਰੈਫਰੈਂਡਮ ਪੀਸਫੁਲੀ ਹੱਕ ਹੈ ਸਿਟੀਜ਼ਨਸ ਦਾ। ਪਰ ਤੀਸਰੀ ਪਾਰਟੀ ਜਿਹਦੇ ਤੇ ਬਹੁਤ ਉਹਨਾਂ ਨੇ ਆਪਣੇ ਇਨਵੈਸਟਮੈਂਟ ਕੀਤੀ ਹੋਈ ਹੈ, ਕੰਜ਼ਰਵੇਟਿਵ ਪਾਰਟੀ, ਅਸੀਂ ਡਿਸਕਸ ਕਰਾਂਗੇ, ਉਹਨਾਂ ਨੇ ਵੀ ਕਿਹਾ ਜੀ ਇਹ ਪੀਸਫੁਲੀ ਹੱਕ ਹੈ ਹਰ ਕੈਨੇਡੀਅਨ ਸਿਟੀਜ਼ਨ ਦਾ ਕਿ ਉਹ ਜਿਹੜਾ ਆਪਣਾ ਫਰੀडम ਆਫ ਐਕਸਪ੍ਰੈਸ਼ਨ ਹੈ। ਸੋ ਅਸੀਂ ਸਮਝਦੇ ਹਾਂ ਕਿ ਇਸ ਗੱਲ ਤੋਂ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ। ਸਾਡੇ ਵੀਰ ਹਰਪ੍ਰੀਤ ਸਿੰਘ ਐਲੇ ਤੋਂ, ਉਹਨਾਂ ਦੀ ਵੀ 2-3 ਦਿਨ ਪਹਿਲਾਂ ਕਾਲ ਸੀ ਕਿ ਜੀ ਤੁਸੀਂ ਵਾਰਨ ਵੀ ਕਰੋ ਕੌਮ ਨੂੰ ਕਿ ਭਾਈ ਇਹ ਇੱਕ ਹੋਰ ਨਸਲਕੁਸ਼ੀ ਦੀ ਤਿਆਰੀ ਕਰ ਰਹੇ। ਮੈਂ ਕਿਹਾ ਜੀ ਉਹ ਤਾਂ ਨਜ਼ਰ ਆ ਰਿਹਾ, ਕਿਉਂਕਿ ਜਦੋਂ ਹੀ ਚੈਲੰਜ ਹੋਏਗਾ, ਔਰ ਚੈਲੰਜ ਆ ਰਿਹਾ, ਕਿਉਂਕਿ ਜਿਹੜਾ ਚੈਲੰਜ ਹੈ ਉਹ ਇਹੀ ਹੈ ਇਹਨਾਂ ਦੇ ਲਈ, ਜਿਹੜਾ ਸਿੱਖ ਪੰਜ ਕਕਾਰੀ ਰੂਪ 'ਚ ਗੁਰੂ ਵੱਲ ਆਪਣਾ ਮੂੰਹ ਕਰਕੇ ਆਪਣਾ ਸਿਰ ਗੁਰੂ ਦੀ ਭੇਟ ਕਰਦਾ, ਉਹਨੇ ਫਿਰ ਗੁਲਾਮੀ ਨਹੀਂ ਕਬੂਲਣੀ ਹੈ। ਲੇਕਿਨ ਅਲਟੀਮੇਟਲੀ ਇਹ ਜੋ ਮਰਜ਼ੀ, ਜਿਸ ਕਿਸਮ ਦੇ ਮਰਜ਼ੀ ਮੰਦ ਇਰਾਦੇ, ਮੰਦ ਵਾਸਨਾਵਾਂ, ਮੰਦ ਇਹਨਾਂ ਦੇ ਐਕਸ਼ਨ ਹੋਣ, ਮੰਦ ਇਹਨਾਂ ਦੀ ਮਨਸ਼ਾ ਹੋਏ, ਲੇਕਿਨ ਉਸ ਧਰਤੀ ਦੇ ਉੱਤੇ ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਕਾਇਮ ਹੋਏਗਾ। ਔਰ ਇਹ ਬ੍ਰਾਹਮਣਵਾਦੀ ਗੁਲਾਮੀ ਦਾ ਜੂੜਾ ਸਿੱਖ ਲਾ ਕੇ ਸੁੱਟਣਗੇ, ਔਰ ਉਸ ਧਰਤੀ ਦੇ ਲੋਕਾਂ ਨੂੰ, ਉਹ ਕਸ਼ਮੀਰੀ ਹੋਣ, ਨਾਰਥ ਈਸਟ ਦੇ ਹੋਣ, ਦਲਿਤ ਭਾਈਚਾਰਾ ਹੋਏ, ਟਰਾਈਬਲਸ ਹੋਣ, ਉਹਨਾਂ ਸਾਰਿਆਂ ਨੂੰ ਵੀ ਇਸ ਹਿੰਦੂਤਵਾ ਦੇ ਖੂਨੀ ਪੰਜੇ ਤੋਂ ਖਾਲਸਾ ਮੁਕਤ ਕਰਾਏਗਾ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇੱਥੇ ਦੇ ਬ੍ਰੇਕ ਵਿਊਅਰਸ ਤੋਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।